अस्सलाम की हाल है सज्जनों। चैनल ਨੂੰ ਸਬਸਕ੍ਰਾਈਬ ਕਰ ਲਓ ਯਾਰ। ਆਉਣ ਵਾਲੀ ਗੱਲਬਾਤ ਸਾਰੀ ਸੱਚੀ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਤੇ ਗੱਲ ਕਰਨੀ ਸੀ ਇਹ ਇੱਕ ਗਿੱਦੜ, ਇੱਕ ਸ਼ੇਰ ਤੇ ਇੱਕ ਨਾ ਲੂੰਬੜੀ ਸੀ। ਤੇ ਸ਼ੇਰ ਜਿਹੜਾ ਸੀ ਨਾ ਬੁੱਢਾ ਹੋ ਗਿਆ। ਜਦੋਂ ਬੁੱਢਾ ਹੋ ਗਿਆ ਨਾ ਉਹਦੇ ਤੋਂ ਭੱਜਿਆ ਨੱਸਿਆ ਨਾ ਜਾਵੇ। ਤੇ ਲੂੰਬੜੀ ਨਾਲ ਉਹਦੀ ਯਾਰੀ ਦੋਸਤੀ ਸੀ। ਤੇ ਲੂੰਬੜੀ ਨੇ ਕਦੀ ਉਹਨੂੰ ਬੱਚੀ ਹੋਈ ਆਪਦੀ ਕੋਈ ਬੋਟੀ ਦੇ ਦੇਣੀ, ਕਦੀ ਗੁਜ਼ਾਰਾ ਇਸੇ ਤਰ੍ਹਾਂ ਚੱਲ ਜਾਣਾ। ਤੇ ਲੂੰਬੜੀ ਨੂੰ ਇੱਕ ਦਿਨ ਕਹਿੰਦਾ ਵੀ ਇੱਕ ਦਫਾ ਰੱਜ ਕੇ ਨਾ ਰਜਾ ਛੱਡ। ਉਹ ਕਹਿੰਦੀ ਵੀ ਅੱਛਾ ਮੈਂ ਟਰਾਈ ਮਾਰ ਰਹੀ ਹਾਂ ਤੇ ਕਿਤੇ ਜਿਹੜਾ ਨਾ ਟਰਾਈ ਲੱਗ ਜਾਏਗੀ 2-4 ਦਿਨ ਤੇ। ਇਸੇ ਤਰ੍ਹਾਂ ਇੱਕ ਫਿਰ ਗਿੱਦੜ ਉਹਨੂੰ ਟੱਕਰਿਆ। ਉਹਨੇ ਗੱਲ ਦੱਸੀ ਕਿ ਜਿਹੜਾ ਨਾ ਫਲਾਨਾ ਸ਼ੇਰ ਜੰਗਲ ਦਾ ਬਾਦਸ਼ਾਹ ਉਹ ਬੁੱਢਾ ਹੋ ਗਿਆ ਤੇ ਆਪਣੀ ਬਾਦਸ਼ਾਹੀ ਕਿਸੇ ਨੂੰ ਦੇਣਾ ਚਾਹੁੰਦਾ ਤੇ ਜਿਹੜਾ ਨਾ ਉਸ ਜਗ੍ਹਾ ਤੇ ਬਾਦਸ਼ਾਹੀ ਵਾਲੀ ਜਗ੍ਹਾ ਤੇ ਆਪ ਤੇ ਤਖਤ ਤੇ ਉਹਨੂੰ ਬਿਠਾਉਣਾ ਚਾਹੁੰਦਾ ਤੇ ਹੋਵੇ ਨਾ ਤੇ ਤੁਸੀਂ ਲੈ ਲਓ। ਗਿੱਦੜ ਨੂੰ ਕਹਿੰਦੀ। ਗਿੱਦੜ ਚ ਅਕਲ ਉਕਲ ਇਸ ਤਰ੍ਹਾਂ ਦੀ ਹੈ ਕਿ ਭੱਜਿਆ ਜਾਂਦਾ ਵੀ ਜਿਹੜਾ ਨਾ ਇਹ ਰੁਕ ਜਾਂਦਾ, ਰੁਕ ਕੇ ਪਿੱਛੇ ਦੇਖਣ ਲੱਗਦਾ ਨਾ ਤੇ ਉਦੋਂ ਹੀ ਫੜਿਆ ਜਾਂਦਾ। ਇਹ ਰੁਕ ਕੇ ਪਿੱਛੇ ਦੇਖਦਾ ਨਾ ਤੇ ਉਦੋਂ ਹੀ ਫੜਿਆ ਜਾਂਦਾ। ਅਕਲ ਇਹਦੇ ਚ ਸਾਬਤੀ। ਉਹਨੇ ਕਿਹਾ ਵੀ ਚਲੋ ਇੱਥੇ ਵੀ ਤੇ ਧੱਕੇ ਖਾਂਦੇ ਹੀ ਫਿਰਦੇ ਬਾਦਸ਼ਾਹੀ ਤੇ ਜਾਂਦੇ। ਉਹਨੂੰ ਲੂੰਬੜੀ ਦੇ ਨਾਲ ਟੁਰ ਪਿਆ ਤੇ ਜਦੋਂ ਜੰਗਲ ਦੇ ਵਿੱਚ ਆਇਆ ਸ਼ੇਰ ਦੇਖ ਰਿਹਾ ਦੂਰੋਂ ਹੀ ਤੇ ਸ਼ੇਰ ਦੇ ਜਦੋਂ ਕੋਲ ਹੋਇਆ ਨਾ ਤੇ ਸ਼ੇਰ ਨੇ ਜਦੋਂ ਪੰਜੇ ਮਾਰੇ ਤੇ ਪੰਜੇ ਬਜਾਏ ਗਰਦਨ ਦੇ ਪੈਣ ਦੇ ਉਹ ਕੰਨਾਂ ਦੇ ਪੈ ਤੇ ਜਿਹੜਾ ਸੀ ਨਾ ਗਿੱਦੜ ਉਹ ਕੰਨ ਪਟਾ ਕੇ ਭੱਜ ਗਿਆ। ਤੇ ਲੂੰਬੜੀ ਨੂੰ ਕਹਿੰਦਾ ਵੀ ਨਹੀਂ ਚੱਸ ਨਹੀਂ ਆਈ। ਸ਼ੇਰ ਕਹਿੰਦਾ ਅੱਛਾ ਉਹਦੇ ਹੁਣ 2-4 ਦਿਨ ਕੱਢ, ਗੱਲ ਪੁਰਾਣੀ ਹੋ ਲੈਣ ਦੇ। ਗੱਲ ਜਦੋਂ ਫਿਰ ਪੁਰਾਣੀ ਹੋਏਗੀ ਫੇਰ ਉਹ ਇਸੇ ਤਰ੍ਹਾਂ 2-4 ਦਿਨ ਗੁਜ਼ਰੇ ਤੇ ਗਿੱਦੜ ਫਿਰ ਕਮਾਦਾਂ ਦੇ ਵਿੱਚ ਧੱਕੇ ਖਾਂਦਾ ਫਿਰੇ। ਤੇ ਲੂੰਬੜੀ ਨੇ ਕਿਹਾ ਵੀ ਜੇ ਉਦਣ ਝੱਟ ਟਿਕ ਜਾਂਦਾ, ਝੱਟ ਖੜੋ ਜਾਂਦਾ ਤੇ ਅੱਜ ਇੱਥੇ ਧੱਕੇ ਤਾਂ ਨਾ ਖਾਂਦਾ, ਅੱਜ ਬਾਦਸ਼ਾਹ ਹੁੰਦਾ। ਤੇ ਜੇ ਦਿਲ ਕਰਦਾ ਹੀ ਤੇ ਚੱਲ ਫਿਰ ਤੈਨੂੰ ਮੈਂ ਲੈ ਚੱਲਦੀ ਹਾਂ ਤੇ ਉਹਦੇ ਕੋਲ ਨਾ ਬਹਿ ਕੇ ਉਹਨੇ ਤੈਨੂੰ ਦੱਸਣਾ ਹੀ, ਸਮਝਾਉਣਾ ਹੀ, ਗੁਰ ਦੀਆਂ ਗੱਲਾਂ ਦੱਸਣੀਆਂ ਨੇ ਤੇ ਉਹਦੇ ਕੋਲ ਬਹਿ ਜੀ ਤੇ ਬਹਿ ਕੇ ਗੱਲਾਂ ਸਮਝ ਲਈ। ਜਿਹੜਾ ਉਹ ਤੈਨੂੰ ਆਪਣੇ ਗੁਰ ਦੀਆਂ ਗੱਲਾਂ ਦੱਸੇਗਾ ਉਹ ਸਮਝ ਲੈ। ਗਿੱਦੜ ਫਿਰ ਤਿਆਰ ਹੋ ਗਿਆ। ਜਦੋਂ ਲੂੰਬੜੀ ਨੇ ਸਾਰੀ ਗੱਲ ਸਮਝਾਈ ਸੀ ਤੇ ਜਦੋਂ ਗਿੱਦੜ ਆਇਆ ਲਾਗੇ ਸ਼ੇਰ ਦੇ, ਸ਼ੇਰ ਬੈਠਾ ਬੁੱਢਾ ਸੀ, ਭੱਜਿਆ ਨਹੀਂ ਸੀ ਜਾਂਦਾ, ਉਦਾਂ ਤਾਕਤ ਪੂਰੀ ਸੀ। ਉਹਨੇ ਮਾਰਿਆ ਪੰਜਾ ਪਿਆ ਧੌਣ ਨੂੰ ਤੇ ਜਦੋਂ ਮਾਰਿਆ ਉਲਟਾ ਕੇ ਤੇ ਮਣਕਾ ਟੁੱਟ ਗਿਆ ਗਿੱਦੜ ਦਾ। ਗਿੱਦੜ ਨੇ ਕੀ ਭੱਜਣਾ ਸੀ। ਸ਼ੇਰ ਨੇ ਆਪਦਾ ਜੋੜ ਖਾਦਾ, ਜੋ ਖਾਣ ਪੀਣ ਵਾਲੀ ਗੱਲ ਸੀ ਨਾ ਉਹ ਖਾਧੀ। ਖਾ ਪੀ ਕੇ ਜਿਹੜਾ ਸੀ ਨਾ ਥੋੜਾ ਜਿਹਾ ਬਚਿਆ ਰੱਖ ਲਿਆ ਤੇ ਦਿਮਾਗ ਦੇ ਵਿੱਚ ਮਗਜ਼ ਹੁੰਦਾ ਉਹ ਕਿਤੇ ਖਾਂਦਿਆ ਉੱਡ ਕੇ ਤੇ ਜਿਹੜਾ ਸੀ ਸਾਈਡ ਤੇ ਡਿੱਗ ਪਿਆ। ਤੇ ਲੂੰਬੜੀ ਨੂੰ ਕਹਿੰਦਾ ਵੀ ਮੈਨੂੰ ਪਤਾ ਜੰਗਲ ਦੇ ਜਾਨਵਰਾਂ ਦੇ ਵਿੱਚ ਕੀ ਕੀ ਹੁੰਦਾ ਏ ਤੇ ਇਹਦੇ ਦਿਮਾਗ ਦੇ ਵਿੱਚ ਇੱਕ ਮਿੱਖ ਜੀ ਹੁੰਦੀ ਏ ਤੇ ਉਹ ਨਹੀਂ ਹੈ। ਤੇ ਲੂੰਬੜੀ ਉਹਨੂੰ ਨਾ ਬਣਾ ਸਵਾਰ ਕੇ ਕਹਿੰਦੀ ਵੀ ਜੇ ਏਟੀ ਇਹਦੇ ਦਿਮਾਗ 'ਚ ਮਿੱਖ ਹੁੰਦੀ ਤੇ ਇਹ ਵਾਪਸ ਦੂਸਰੀ ਦਫਾ ਕਿਉਂ ਆਂਦਾ। ਕਿਉਂਕਿ ਇਹ ਉਹ ਫਿਰ ਲਾਲਚ ਦੇ ਵਿੱਚ ਮਾਰਿਆ ਗਿਆ ਸੀ। ਲਾਲਚ ਬੁਰੀ ਬਲਾ ਹੈ। ਉਹ ਬਾਦਸ਼ਾਹੀ ਦੇ ਲਾਲਚ ਦੇ ਵਿੱਚ ਮਾਰਿਆ ਗਿਆ ਸੀ। ਤੇ ਜਿਹੜੀ ਸੀ ਸ਼ੇਰ ਉਹਦਾ ਰੱਜ ਬਣ ਗਿਆ, ਉਹ ਲਾਲਚ ਦੇ ਵਿੱਚ ਮਾਰਿਆ ਗਿਆ। ਤੇ ਸਾਰੇ ਦੋਸਤਾਂ ਅੱਗੇ ਗੁਜ਼ਾਰਿਸ਼ ਇਹੀ ਹੈ ਕਿ ਲਾਲਚ ਤੋਂ ਬਚਿਆ ਕਰੋ, ਆਪਣੀ ਅਕਲ ਇਸਤੇਮਾਲ ਕਰਿਆ ਕਰੋ, ਲਾਲਚ ਦੇ ਵਿੱਚ ਨਾ ਆਇਆ ਕਰੋ। ਲਾਲਚ ਬਹੁਤ ਬੁਰੀ ਬਲਾ ਹੈ। ਹੱਸਦੇ ਰਹੋ, ਵੱਸਦੇ ਰਹੋ, ਖੁਸ਼ੀਆਂ ਵੰਡਦੇ ਰਹੋ। ਬੰਦ ਕਰਨਾ